दर्शकों ब्रेक तो बाद तुहाडा स्वागत है जी। डॉक्टर साहब हुण साडे दर्शकां नूं दसो अज दे दिन दी इतिहासक अहमियत। सिख इतिहास के हवाले नाल 1961 ਦੇ ਵਿੱਚ ਸੰਤ ਫਤਿਹ ਸਿੰਘ ਜਿਹੜਾ ਵਰਤ ਤੇ ਬੈਠਾ ਸੀ, ਜਿਵੇਂ ਅਸੀਂ ਅੱਗੇ ਕਿਹਾ ਵੀ ਇਹ ਗੇਮਾਂ ਖੇਡ ਰਹੇ ਸੀ, ਮਾਸਤਾਰਾ ਸਿੰਘ ਨੇ ਰੱਖਿਆ, ਉਹਦਾ ਛੁਡਾ ਦਿੱਤਾ, ਫਿਰ ਫਤਿਹ ਸਿੰਘ ਨੇ ਕਿਹਾ ਮੈਂ ਰੱਖਾਂਗਾ। ਫਿਰ ਮਾਸਤਾਰਾ ਸਿੰਘ ਤੇ ਨਹਿਰੂ ਦੀ ਮੀਟਿੰਗ ਹੋਈ, ਉਹਨਾਂ ਨੇ ਫੋਨ ਕੀਤਾ ਜੀ ਮੀਟਿੰਗ ਹੋ ਗਈ, ਇਧਰ ਵਰਕਿੰਗ ਕਮੇਟੀ ਨੇ ਕੁਇਕਲੀ ਕਿਹਾ ਜੀ ਛੱਡ ਦਿਓ। ਫਿਰ ਕਿਹਾ ਜੀ ਅਗਲੇ ਦਿਨ ਸੰਗਤ ਤੋਂ ਪੁੱਛਾਂਗੇ 9 ਵਜੇ, 8:30 ਹੀ ਜਿਹੜਾ ਹੈ ਉਹ ਗਿਆਨੀ ਕਿਰਪਾਲ ਸਿੰਘ ਤੇ ਚੇਤ ਸਿੰਘ ਤੇ ਸਾਰੇ ਗ੍ਰੰਥੀ ਚਾਂਦੀ ਦੇ ਗਲਾਸ 'ਚ ਸੰਤਰਿਆਂ ਦਾ ਜੂਸ ਪਿਆ ਕੇ 8:30 ਵਜੇ ਹੀ ਵਰਤ ਫਤਿਹ ਸਿੰਘ ਦਾ ਛੁਡਾ ਦਿੱਤਾ। ਸੋ ਇਹ ਸਾਰੀਆਂ ਡਰਾਮੇਬਾਜ਼ੀਆਂ ਕਰਦੇ ਰਹੇ, ਵਰਤ ਰੱਖਣਾ ਛੱਡਣਾ। ਅਲਟੀਮੇਟਲੀ ਸਰ ਦਰਸ਼ਨ ਸਿੰਘ ਫੇਰੂਮਾਨ ਨੇ ਇਤਿਹਾਸ ਸਿਰਜਿਆ। ਉਹਨੇ ਕਿਹਾ ਸੀ ਕਿ ਜੀ ਇਹਨਾਂ ਨੇ ਅਰਦਾਸ ਦੀ ਅਹਿਮੀਅਤ ਨੂੰ ਛੁਟਿਆ ਦਿੱਤਾ, ਔਰ ਮੈਂ ਤਾਂ ਇਸ ਲਈ ਜਾਨ ਦੇ ਰਿਹਾ ਤਾਂ ਕਿ ਲੋਕਾਂ ਨੂੰ ਇਹ ਨਾ ਇਤਿਹਾਸ ਕੋਈ ਕਹਿਣ ਕਿ ਜੀ ਸਿੱਖ ਅਰਦਾਸ ਤੋਂ ਜਿਹੜਾ ਉਹ ਭੱਜ ਜਾਂਦੇ ਜੀ। 1986 ਦੇ ਵਿੱਚ ਪੰਜਾਬ ਦੇ ਵਿੱਚ ਬਰਨਾਲੇ ਦੀ ਹਕੂਮਤ ਸੀ ਔਰ ਪੂਰਾ ਜ਼ਬਰ ਦਾ ਦੌਰ ਰਬੈਰੋ ਨੂੰ ਲਿਆਂਦਾ ਹੋਇਆ ਸੀ, ਝੂਠੇ ਪੁਲਿਸ ਮੁਕਾਬਲੇ ਵੀ ਚੱਲ ਰਹੇ ਸੀ। ਇੱਥੋਂ ਤੱਕ ਈਵਨ ਸਿੱਖ ਬੱਚਿਆਂ ਨੂੰ ਵੀ ਸਪੇਅਰ ਨਹੀਂ ਕੀਤਾ ਗਿਆ। ਕਪੂਰਥਲੇ ਦੇ ਵਿੱਚ 3 ਸਿੱਖ ਲੜਕੀਆਂ ਨੇ, ਕਾਲਜ ਸਟੂਡੈਂਟਸ, ਉਹਨਾਂ ਨੇ ਜ਼ੁਲਮ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਔਰ ਉਹਨਾਂ ਨੂੰ ਧੂ ਕੇ ਵਾਲਾਂ ਤੋਂ ਔਰ ਡੰਡਿਆਂ ਦੇ ਨਾਲ ਕੁੱਟ ਕੇ ਉਹਨਾਂ ਨੂੰ ਜ਼ਖਮੀ ਕੀਤਾ ਗਿਆ। ਸੋ ਇਹ ਬਰਨਾਲੇ ਦਾ ਰਾਜ ਵੀ ਹੁਣ ਭਾਵੇਂ ਆ ਗਿਆ ਰਿਟਾਇਰ ਹੋ ਕੇ, ਤਾਂ ਉਹਦੀ ਘਰ ਵਾਲੀ ਵੀ ਵੱਧ ਚੜ੍ਹ ਕੇ ਬਰਨਾਲਾ ਦਲ ਬਣਾਇਆ ਹੋਇਆ, ਜਾਪਾਨੀ ਜਿਹਾ ਬਿਆਨਬਾਜ਼ੀਆਂ ਕਰਦੇ ਨੇ ਜੀ ਆਓ। ਪਰ ਜਿਹਦੇ ਹੱਥ 'ਚ ਵੀ ਪਾਵਰ ਆਈ ਹੈ ਇਹਨਾਂ 'ਚੋਂ ਇਹ ਸਾਰੇ ਹੀ ਜਿਹੜੇ ਨੇ, ਕਿੱਥੇ ਬਾਦਲ ਜਾ ਕੇ ਜੁਝਾਰੂਆਂ ਦੇ ਭੋਗਾਂ 'ਤੇ ਬੋਲਦਾ ਹੁੰਦਾ ਸੀ, ਉੱਥੇ ਪ੍ਰੋਟੈਸਟ ਕਰਦਾ ਸੀ। ਉਹ ਇਹ ਕਹਿੰਦਾ ਸੀ ਜੀ ਇੱਕ ਵਾਰੀ ਸਾਡੀ ਆ ਲੈਣ ਦਿਓ ਸਰਕਾਰ, ਅਸੀਂ ਇਹਨਾਂ ਨੂੰ ਧੂ ਕੇ ਲਿਆਵਾਂਗੇ ਜਿਨ੍ਹਾਂ ਨੇ ਜ਼ੁਲਮ ਕੀਤੇ ਨੇ। ਤੇ ਅੱਜ ਉਹ ਸਭ ਤੋਂ ਵੱਡਾ ਜ਼ਾਲਮ ਜਿਹੜਾ ਡਾਇਰੈਕਟਰ ਜਨਰਲ ਪੁਲਿਸ ਬਣਾਇਆ ਹੋਇਆ ਸੁਮੇਧ ਸੈਣੀ, ਜਿਹਨੇ ਇੰਨੇ ਜ਼ੁਲਮ ਕੀਤੇ ਨੇ ਪੰਜਾਬ 'ਚ ਕਿ ਵੀ ਕਿਸ ਤਰੀਕੇ ਨਾਲ ਝੂਠੇ ਪੁਲਿਸ ਮੁਕਾਬਲੇ ਬਣਾਏ, ਬੀਬੀਆਂ ਨੂੰ ਬੇਪਤ ਕੀਤਾ ਹੈ ਔਰ ਵੰਗਾਰ ਕੇ ਜਿਹੜਾ ਸਿੱਖਾਂ ਨੂੰ, ਮਤਲਬ ਇੰਨਾ ਸਿੱਖ ਨਫ਼ਰਤ ਨਾਲ ਭਰਿਆ ਹੋਇਆ। ਔਰ ਅਕਾਲੀਆਂ ਦੀ ਸਰਕਾਰ ਹੋਏ ਤੇ ਉਹ ਬਰੀਫ ਕਰ ਰਿਹਾ ਜਿਹੜਾ ਉਹ ਸਰਕਾਰ ਦੇ ਬਿਹਾਫ ਦੇ ਉੱਤੇ ਆ, ਜੋ ਇੰਨਾ ਪਾਵਰਫੁਲ ਉਹਨੂੰ ਬਣਾ ਦਿੱਤਾ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1642 ਦੇ ਵਿੱਚ ਤਾਰਾ ਵਿਗਿਆਨੀ ਗੈਲੀਲੀਓ, ਜਿਹਨੇ ਟੈਲੀਸਕੋਪ ਕੱਢੀ, ਜਿਹਨੂੰ ਐਕਸਕੋਮਿਊਨੀਕੇਟ ਕਰਨ ਤੱਕ ਵੈਟੀਕਨ ਵਾਲੇ ਗਏ, ਉਹਦੀ ਮੌਤ 1642 ਦੇ ਵਿੱਚ ਹੋਈ। ਅੱਜ ਜਿਹੜੀਆਂ ਕਿ ਜਿੱਥੋਂ ਗੈਲੀਲੀਓ ਨੇ ਰਿਸਰਚ ਸ਼ੁਰੂ ਕੀਤੀ ਸੀ, ਅੱਜ ਤਾਰਾ ਵਿਗਿਆਨ ਕਿੱਥੋਂ ਸ਼ੁਰੂ ਹੋ ਕੇ ਨਾਸਾ, ਸਪੇਸ ਸ਼ਟਲ, ਰੋਵਰ, ਮਾਰਸ ਦੇ ਉੱਤੇ, ਮੂਨ ਦੇ ਉੱਤੇ ਕਿੱਥੋਂ ਤੱਕ ਸਾਇੰਸ ਪਹੁੰਚੀ, ਔਰ ਗੈਲੀਲੀਓ ਬਹੁਤ ਵੱਡਾ ਨਾਂ ਹੈ ਜੀ। 1790 ਦੇ ਵਿੱਚ ਜਾਰਜ ਵਾਸ਼ਿੰਗਟਨ ਨੇ, ਜਿਹੜਾ ਕਿ ਪ੍ਰੈਜ਼ੀਡੈਂਟ ਚੁਣਿਆ ਗਿਆ ਸੀ, ਉਹਨੇ ਪਹਿਲਾ ਸਟੇਟ ਆਫ ਦਾ ਯੂਨੀਅਨ ਐਡਰੈਸ, ਜਿਹਦੇ ਵਿੱਚ ਕਾਂਗਰਸ ਔਰ ਸੈਨੇਟ ਦੋਨੋਂ ਇਕੱਠੇ ਹੁੰਦੇ ਨੇ, ਉਹ ਡਿਲੀਵਰ ਕੀਤਾ। 1899 ਦੇ ਵਿੱਚ ਪਹਿਲਾ ਕੰਪਿਊਟਰ ਪੇਟੈਂਟ ਹੋਇਆ। ਹੁਣ ਮੈਂ ਕਈ ਵਾਰੀ ਸਮੇਂ ਦੇ ਹਵਾਲੇ ਨਾਲ ਦੇਖਦੇ ਹਾਂ ਵੀ ਅਸੀਂ ਕਿੱਥੋਂ ਮਿਲ ਲਾਂਗੇ ਇਹਨਾਂ ਦੇ ਨਾਲ। 1889 'ਚ 19th ਸਦੀ 'ਚ ਕਿਸੇ ਨੇ ਪੇਟੈਂਟ ਉਹਦਾ ਲੈ ਲਿਆ ਸੀ ਕਿ ਕੰਪਿਊਟਰ ਬਣਾਉਣਾ, ਇੱਦਾਂ ਦੀ ਚੀਜ਼ ਹੋਣੀ ਚਾਹੀਦੀ ਹੈ, ਉਹਦੇ 'ਚ ਇੰਨੀ ਮੈਮਰੀ ਹੋਏ, ਇਵੇਂ ਆਪਰੇਟ ਕਰੇ। ਭਾਵੇਂ ਮੁੜ ਕੇ ਉਹਦਾ ਕਈ ਮਾਡਲ ਬਣੇ, ਲੇਕਿਨ ਜਿਹੜਾ ਵਿਜ਼ਨ ਹੈ ਉਹ 1899 ਦੇ ਵਿੱਚ ਸਾਹਮਣੇ ਸੀ। 1925 ਦੇ ਵਿੱਚ ਪਹਿਲੀ ਵਾਰ ਸਟੇਟ ਆਫ ਟੈਕਸਾਸ ਦੇ ਵਿੱਚ ਜਿਹੜਾ ਸੁਪਰੀਮ ਕੋਰਟ ਬਣਿਆ ਆਲ ਫੀਮੇਲ, ਕਿਉਂਕਿ 1920 ਦੇ ਵਿੱਚ ਹੀ ਅਮਰੀਕਾ 'ਚ ਵੋਟਾਂ ਪਾਉਣ ਦਾ ਹੱਕ ਔਰਤਾਂ ਨੂੰ ਮਿਲਿਆ। ਹੁਣ ਜਿਹੜੀਆਂ ਸਾਰੀਆਂ ਬੀਬੀਆਂ ਜੱਜ ਬਣਾਤੀਆਂ, ਪਤਾ ਨਹੀਂ ਕਿੰਨਿਆਂ ਨੂੰ ਸਜ਼ਾ ਦਿੱਤੀ ਹੋਣੀ ਹੈ। ਬੀਬੀਆਂ ਨੂੰ ਛੱਡ ਦਿੰਦਾ, ਬੰਦੇ ਸਾਰੇ ਰਗੜ ਦਿੰਦੀਆਂ ਹੋਣੀ ਕਿ ਜੀ ਪਹਿਲੀ ਵਾਰੀ ਤਾਂ ਹੱਥ ਆਈ ਹੈ ਪਾਵਰ। ਸੋ ਆਲ ਫੀਮੇਲ ਜਿਹੜਾ ਸੁਪਰੀਮ ਕੋਰਟ ਆਫ ਟੈਕਸਾਸ। 1940 ਦੇ ਵਿੱਚ ਬ੍ਰਿਟਨ ਦੇ ਵਿੱਚ, ਕਿਉਂਕਿ ਸੈਕੰਡ ਵਰਲਡ ਵਾਰ ਸ਼ੁਰੂ ਹੋ ਚੁੱਕਾ ਸੀ, ਸੋ ਉੱਥੇ ਦੁੱਧ, ਸ਼ੂਗਰ, ਮੀਟ, ਇਹਦੀ ਰਾਸ਼ਨਿੰਗ ਹੋ ਗਈ। ਰਾਸ਼ਨਿੰਗ ਦਾ ਮਤਲਬ ਹੈ ਵੀ ਸਿਰਫ ਇੰਨਾ ਹੀ ਤੁਹਾਨੂੰ ਮਿਲ ਸਕਦਾ ਦੁੱਧ, ਇੰਨਾ ਹੀ ਸ਼ੂਗਰ ਮਿਲੇਗੀ ਜੀ। ਸੋ ਇਹ ਕਿਉਂਕਿ ਵਾਰ ਦੇ ਵਿੱਚ ਫੌਜੀਆਂ ਨੂੰ ਭੇਜਦੇ ਸੀ ਔਰ ਇਹਨਾਂ ਚੀਜ਼ਾਂ ਦੀ ਕਮੀ ਆ ਗਈ ਸੀ। 1958 ਦੇ ਵਿੱਚ ਕਿਊਬਨ ਰੈਵੋਲੂਸ਼ਨਰੀ ਫੋਰਸਿਸ, ਜਿਹੜੀਆਂ ਕਿ ਚੀ ਗੁਵੇਰਾ, ਫਿਡਾਲ ਕਾਸਟਰੋ ਦੇ ਥੱਲੇ ਮੂਵ ਕਰ ਰਹੀਆਂ ਸੀ, ਉਹਨਾਂ ਨੇ ਹਵਾਨਾ ਦੇ ਉੱਤੇ ਕਬਜ਼ਾ ਕੀਤਾ ਜੀ। 1999 ਦੇ ਵਿੱਚ ਸੋਵੀਅਤ ਯੂਨੀਅਨ ਨੇ ਇਹ ਪ੍ਰੋਮਿਸ ਕੀਤਾ, ਕਿਉਂਕਿ ਉਦੋਂ ਤੱਕ ਉਹਨਾਂ ਦਾ ਖਾਤਮੇ ਵੱਲ ਜਾ ਰਿਹਾ ਸੀ, ਗੋਰਬਾਚੋਵ ਪ੍ਰੈਜ਼ੀਡੈਂਟ ਸੀ, ਕਿ ਜਿੰਨੇ ਵੀ ਸਾਡੇ ਕੋਲ ਕੈਮੀਕਲ ਵੈਪਨਸ ਦਾ ਸਟਾਕ ਪਾਇਲ ਹੈ ਉਹ ਅਸੀਂ ਸਾਰਾ ਡਿਸਟਰੋਏ ਕਰਾਂਗੇ। 2009 ਦੇ ਵਿੱਚ ਈਜਿਪਟ ਦੇ ਵਿੱਚ, ਜਿਹਨੂੰ ਮਿਸਰ ਕਹਿੰਦੇ ਨੇ ਅੱਜ, ਸਾਇੰਟਿਸਟ ਨੇ 4300 ਸਾਲ ਪੁਰਾਣੇ, ਉੱਥੇ ਪਿਰਾਮਿਡ ਨੇ ਬਣੇ ਹੋਏ ਬੜੇ ਉੱਚੇ ਉੱਚੇ, ਅਤੇ 4300 ਸਾਲ ਪੁਰਾਣੇ ਪਿਰਾਮਿਡ ਦੇ ਵਿੱਚ ਉਹਨਾਂ ਨੇ ਸੇਸ਼ਟ, ਉਹਨਾਂ ਦੀ ਕੁਈਨ ਸੀ, ਉਸ ਦੀ ਮੰਮੀ ਲੱਭੀ। ਮੰਮੀ ਇਹ ਹੁੰਦਾ ਕਿ ਵੀ ਉਸ ਜ਼ਮਾਨੇ ਦੇ ਵਿੱਚ ਜਿਹੜਾ ਇਹਨਾਂ ਦੀ
ਇਜਿਪਸ਼ੀਅਨ ਦੀ ਇੱਕ ਟ੍ਰੈਡੀਸ਼ਨ ਸੀ। ਉਦੋਂ ਜੇ ਕ੍ਰਿਸਚੈਨਿਟੀ ਵੀ ਨਹੀਂ ਸੀ ਆਈ, ਇਸਲਾਮ ਵੀ ਨਹੀਂ ਸੀ, ਉਸ ਤੋਂ ਪਹਿਲਾਂ 4300 ਸਾਲ ਪਹਿਲਾਂ ਦੀ ਗੱਲ ਹੈ। ਤਾਂ ਉਹ ਇਹ ਸਮਝਦੇ ਸੀ ਕਿ ਉਹ ਜਿਹੜਾ ਵੀ ਫਿਰ ਉਹਨਾਂ ਦਾ ਰਾਜਾ ਰਾਣੀ ਜਦ ਮਰਦੇ ਸੀ, ਉਹਨਾਂ ਦੇ ਬੋਡੀ ਨੂੰ, ਡੈਡ ਬੋਡੀ ਨੂੰ ਮਸਾਲੇ ਵਗੈਰਾ ਲਾ ਕੇ ਇੱਕ ਬਾਕਸ 'ਚ ਪਾ ਕੇ ਉਹਦੇ ਨਾਲ ਹੀਰੇ ਜਵਾਹਰਾਤ ਦੂਜੇ ਤੀਜੇ ਹੋਰ ਵੀ ਕਈ ਚੀਜ਼ਾਂ ਰੱਖ ਦਿੰਦੇ ਸੀ ਕਿ ਇਹ ਸਭ ਕੁਛ ਇਵੇਂ ਹੀ ਹੈਵਨ 'ਚ ਜਾਏਗਾ। ਅਤੇ ਉਹ ਇਸ ਤਰੀਕੇ ਨਾਲ ਪ੍ਰੀਜ਼ਰਵ ਹੁੰਦੀ ਸੀ ਕਿ ਜਦੋਂ ਹੁਣ 4300 ਸਾਲ ਬਾਅਦ ਵੀ ਕੱਢਿਆ ਤਾਂ ਉਵੇਂ ਹੀ ਨੇ ਚੀਜ਼ਾਂ ਸਾਰੀਆਂ, ਬੋਡੀ ਉਹਦੀ ਇੱਕ ਯੂਨਿਟ ਬਣ ਜਾਂਦੀ ਹੈ ਅਤੇ ਉਹਨੂੰ ਮੰਮੀ ਕਿਹਾ ਜਾਂਦਾ ਹੈ। ਔਰ ਇਸ ਪ੍ਰੋਸੈਸ ਨੂੰ ਮਸਾਲਿਆਂ ਨਾਲ ਬੋਡੀ ਪ੍ਰੀਜ਼ਰਵ ਕਰਨ ਨੂੰ ਮੰਮੀਫਿਕੇਸ਼ਨ ਕਹਿੰਦੇ ਨੇ। ਸੋ ਇਹ ਇੱਕ ਮੰਮੀ ਜਿਹੜੀ ਹੈ ਰਾਣੀ ਸਸ਼ੇਸ਼ ਰਾਣੀ ਦੀ 2009 ਦੇ ਵਿੱਚ ਇਜਿਪਟ ਦੇ ਵਿੱਚ ਮਿਲੀ। ਔਰ 2010 ਦੇ ਵਿੱਚ ਪੁਰਤਗਾਲ ਦੀ ਪਾਰਲੀਮੈਂਟ ਨੇ ਇਹ ਪਾਸ ਕੀਤਾ ਕਿ ਵੀ ਸੇਮ ਸੈਕਸ ਮੈਰਿਜ, ਬੰਦੇ ਦੀ ਬੰਦੇ ਨਾਲ ਔਰਤ ਦੀ ਔਰਤ ਨਾਲ, ਇਹਨੂੰ ਕਾਨੂੰਨੀ ਮਾਨਤਾ ਹੈ। 2012 ਦੇ ਵਿੱਚ ਜਦੋਂ ਇੰਨੀ ਗਰਮੀ ਅਮਰੀਕਾ 'ਚ ਪਈ ਕਿ ਅਮਰੀਕਨ ਸਾਇੰਟਿਸਟ ਨੇ ਕਿਹਾ ਵੀ ਇਹ ਸਾਲ ਸਾਰੇ ਹਿਸਟਰੀ ਦਾ ਜਦੋਂ ਤੋਂ ਵੈਦਰ ਰਿਕਾਰਡ ਹੋਣਾ ਸ਼ੁਰੂ ਹੋਇਆ ਸਭ ਤੋਂ ਗਰਮ ਸਾਲ ਹੈ। ਮੈਂ ਇਸ ਲਈ ਇਹਨੂੰ ਚੁਣਿਆ। ਮੈਂ ਕਿਹਾ ਜੀ ਅੱਜ ਔਰ ਕੱਲ੍ਹ ਜਿਹੜੇ ਚੱਲ ਰਹੇ ਨੇ, ਜਦੋਂ ਦਾ ਅਸੀਂ ਨਿਊਯਾਰਕ ਦੇਖਿਆ ਉਹ ਤਾਂ ਸਭ ਤੋਂ ਠੰਡੇ ਦਿਨ ਨੇ। ਵਾਸ਼ਿੰਗਟਨ ਦੂਜੇ 'ਚ ਅਜੇ ਵੀ ਸਕੂਲ ਬੰਦ ਨੇ। ਔਰ ਜਿਸ ਕਿਸਮ ਦਾ ਹਾਲ ਹੀਟ ਦਾ ਹੈ ਘਰਾਂ ਦੇ ਵਿੱਚ, ਔਰ ਜਿਵੇਂ ਚੱਲ ਰਿਹਾ ਸਭ ਫਰੀਜ਼ ਹੋ ਰਹੇ ਨੇ। ਮੈਂ ਕਿਹਾ ਹੋ ਸਕਦਾ ਹੈ 2014 ਕੱਢ ਦੇਣਗੇ ਜੀ, ਸਭ ਤੋਂ ਠੰਡਾ ਸਾਲ ਸੀ। ਪਰ ਜਦੋਂ ਗਰਮ ਦਿਨ ਤੁਸੀਂ ਕੱਢਦੇ ਹੋ ਫਿਰ ਤੁਹਾਨੂੰ ਘੱਟੋ ਘੱਟ ਥੋੜ੍ਹੀ ਤਾਂ ਗਰਮੈਸ਼ ਆਉਂਦੀ ਹੈ ਕਿ ਠੰਡ ਤੋਂ ਬਚਿਆ ਜਾਏ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਅੱਜ ਦਾ ਸਵਾਲ ਹੈ, ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਜੇ ਕਿਸੇ ਵੀ ਸਿੱਖ ਬੰਦੀ ਨੂੰ ਛੱਡਿਆ ਜਾਂਦਾ ਹੈ ਤਾਂ ਮੈਂ ਪ੍ਰੋਟੈਸਟ ਵਿੱਚ ਭੁੱਖ ਹੜਤਾਲ ਤੇ ਬੈਠਾਂਗਾ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ? ਦੇਖੋ, ਇਹ ਕਾਤਲ ਬੇਅੰਤੇ ਦਾ ਪੁੱਤ ਹੈ। ਇਹਦੇ ਦਾਦੇ ਨੇ ਜਿਵੇਂ ਪੰਜਾਬ ਦੇ ਵਿੱਚ ਸਿੱਖ ਜਵਾਨੀ ਦਾ ਘਾਣ ਕੀਤਾ ਔਰ ਲਗਭਗ 2-2.5 ਸਾਲ ਦੇ ਸਮੇਂ 'ਚ ਫਰਵਰੀ 1992 'ਚ 8-9% ਵੋਟਾਂ ਦੇ ਫਰਕ ਨਾਲ ਉਹ ਮੁੱਖ ਮੰਤਰੀ ਪੰਜਾਬ ਬਣੇ ਔਰ 31 ਅਗਸਤ 1995 ਨੂੰ ਉਹਦੇ ਸਰੀਰ ਦੇ ਤੂੰਬੇ ਉੱਡੇ। ਔਰ ਇਸ ਲਗਭਗ 2.5 ਸਾਲ ਦੇ ਸਮੇਂ 'ਚ ਇੱਕ ਅੰਦਾਜ਼ੇ ਮੁਤਾਬਕ ਜਸਟਿਸ ਅਜੀਤ ਸਿੰਘ ਬੈਂਸ ਦੀ ਫਿਗਰ ਹੈ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਜਿਹੜੇ ਨੇ ਉਹ ਅਣਪਛਾਤੀਆਂ ਲਾਸ਼ਾਂ ਝੂਠੇ ਪੁਲਿਸ ਮੁਕਾਬਲੇ 'ਚ ਮਾਰੇ ਜਾਣਾ, ਇਹ ਇਹਦੇ ਦਾਦੇ ਦੀ ਕਰਤੂਤ ਹੈ ਜੀ। ਉਹਦੇ ਬਲਬੂਤੇ ਤੇ ਇਹਦਾ ਪਿਓ, ਇਹਦੀ ਭੂਆ ਸਿਆਸਤ ਦੇ ਵਿੱਚ ਕੁੱਦੇ, ਮਿਨਿਸਟਰ ਵੀ ਰਹੇ ਬਾਅਦ ਦੀਆਂ ਸਰਕਾਰਾਂ ਦੇ ਵਿੱਚ, ਕੈਪਟਨ ਅਮਰਿੰਦਰ ਦੇ ਵੇਲੇ ਵੀ। ਔਰ ਇਹ ਲੁਧਿਆਣੇ ਤੋਂ ਹੁਣ ਜਿਹੜੀ ਸ਼ਹਿਰੀ ਹਿੰਦੂ ਵੋਟ ਹੈ ਉਸ ਦੇ ਬਲਬੂਤੇ ਤੇ ਇਹ ਜਿੱਤਿਆ। ਪਹਿਲਾਂ ਇਸ ਦਾ ਸਟੈਂਡ ਜਦੋਂ ਬਲਵੰਤ ਸਿੰਘ ਰਾਜੋਆਣਾ ਦਾ 2012 ਦੇ ਵਿੱਚ ਆਇਆ ਤੇ ਉਦੋਂ ਇਹਦਾ ਸਟੈਂਡ ਡਿਫਰੈਂਟ ਸੀ। ਉਦੋਂ ਇਹਨੇ ਕਿਹਾ ਸੀ ਜੀ ਮੈਨੂੰ ਕੋਈ ਇਤਰਾਜ਼ ਨਹੀਂ ਹੈ ਕਿ ਵੀ ਜੇ ਉਹਨਾਂ ਨੂੰ ਜਿਹੜੀ ਹੈ ਡੈਥ ਸੈਂਟੈਂਸ ਨਹੀਂ ਦਿੱਤੀ ਜਾਂਦੀ। ਹੁਣ ਇੱਕ ਪਾਸੇ ਜਿੱਥੇ ਕੌਮ ਦੇ ਵਿੱਚ ਪੂਰੀ ਮੂਵਮੈਂਟ ਬਣ ਰਹੀ ਹੈ ਕਿ ਉਹਨਾਂ ਨੂੰ ਛੱਡਿਆ ਜਾਏ ਜਿਨ੍ਹਾਂ ਨੇ ਜੇਲ੍ਹ ਟਰਮਸ ਪੂਰੀਆਂ ਕਰ ਲਈਆਂ, ਉਹਨਾਂ ਦੇ ਵਿੱਚ ਚੰਡੀਗੜ੍ਹ ਜੇਲ੍ਹ ਦੇ ਵਿੱਚ ਬੈਠੇ ਹੋਏ ਉਹ ਵੀ ਨੇ ਜਿਹੜੇ ਇਹਦੇ ਦਾਦੇ ਦੇ ਮਾਰੇ ਜਾਣ ਦੇ ਕੇਸ ਨਾਲ ਜਿਨ੍ਹਾਂ ਨੂੰ ਜੋੜਿਆ ਗਿਆ ਸੀ। ਔਰ ਹੁਣ ਇਹਨੇ ਜਿਹੜੀ ਬਿਆਨਬਾਜ਼ੀ ਕੀਤੀ ਹੈ, ਪਹਿਲਾਂ ਤਾਂ ਉਹਨੇ ਕਿਹਾ ਕਿ ਜੀ ਜਥੇਦਾਰ ਅਕਾਲ ਤਖਤ ਨੂੰ ਕਿ ਜੀ ਇਹ ਜਿੰਨੇ ਦਹਿਸ਼ਤਗਰਦ ਨੇ ਇਹਨਾਂ ਨੂੰ ਪੰਥ 'ਚੋਂ ਖਾਰਜ ਕਰੋ, ਇਹਨਾਂ ਨੂੰ ਐਕਸਕਮਿਊਨੀਕੇਟ ਕਰੋ। ਫਿਰ ਉਹਨੇ ਕਿਹਾ ਕਿ ਜੀ ਅਕਾਲੀ ਦਲ ਨੂੰ ਰੋਕੋ ਕਿ ਉਹ ਧਰਮ ਦੀ ਵਰਤੋਂ ਸਿਆਸਤ ਦੇ ਲਈ ਨਾ ਕਰੇ। ਔਰ ਫਿਰ ਉਹਨੇ ਕਿਹਾ ਕਿ ਜੀ ਜੇ ਇਹਨਾਂ 'ਚੋਂ ਕਿਸੇ ਵੀ ਦਹਿਸ਼ਤਗਰਦ ਨੂੰ ਛੱਡਿਆ ਗਿਆ ਤੇ ਮੈਂ 35,000 ਜਿਹੜੇ ਪੀੜਤ ਨੇ ਖਾੜਕੂਆਂ ਦੀ ਵਾਇਲੈਂਸ ਤੇ ਪੰਜਾਬ ਹਿੰਦੂ ਦਾ ਕਹਿਣ ਦਾ ਹੈ, ਹੁਣ ਹਿੰਦੂਆਂ ਦੀ ਫਿਗਰ 35,000 ਬਣਾ ਦਿੱਤੀ, ਉਹਨਾਂ ਨੂੰ ਮੈਂ ਨਾਲ ਲੈ ਕੇ ਜੰਤਰ ਮੰਤਰ ਰੋਡ ਦੇ ਉੱਤੇ ਦਿੱਲੀ ਦੇ ਵਿੱਚ ਮੈਂ ਜਿਹੜਾ ਮਰਨ ਵਰਤ ਤੇ ਬੈਠ ਜਾਵਾਂਗਾ। ਹੁਣ ਇਹ ਜਿਵੇਂ ਔਨ ਸੇਲ ਹੁੰਦਾ ਕੋਈ ਪਾਰਟ ਦੱਸਣ ਦੇ ਲਈ ਕਿ ਜੀ ਮੈਂ ਇਹ ਤਾਂ ਪਹਿਲਾਂ ਹੀ ਵਿਕਿਆ ਮਾਲ ਹੈ ਔਰ ਜਿਸ ਤਰੀਕੇ ਨਾਲ ਇਹਦੇ ਟੱਬਰ ਨੂੰ ਉਭਾਰਿਆ ਗਿਆ, ਪਰ ਹੁਣ ਇਸ ਕਿਸਮ ਦੀ ਸੋਚ ਔਰ ਇਹੋ ਜਿਹੀਆਂ ਹੀ ਗੱਲਾਂ ਜਿਹੜੀਆਂ ਨੇ ਇਹਨੇ ਜ਼ਿਆਦਾ ਸਪਸ਼ਟਤਾ ਦੇ ਨਾਲ ਆਪਣੀ ਐਂਟੀ ਸਿੱਖ ਜਿਹੜੀ ਹੈ ਉਹ ਜਿਹੜੀ ਮਾਨਸਿਕਤਾ ਉਹ ਦਿਖਾਈ ਹੈ। ਜਿਹੜਾ ਸੁਨੀਲ ਜਾਖੜ ਹੈ ਉਹ ਬਲਰਾਮ ਜਾਖੜ ਦਾ ਪੁੱਤਰ, ਜਿਹਨੂੰ ਪੰਜਾਬ ਦੇ ਵਿੱਚ ਉਹਨਾਂ ਨੇ ਲੈਜਿਸਲੇਚਰ ਪਾਰਟੀ ਦਾ ਮੁਖੀ ਬਣਾਇਆ ਕਾਂਗਰਸ ਦਾ, ਉਹ ਵੀ ਇਸ ਕਿਸਮ ਦੀਆਂ ਗੱਲਾਂ ਹੀ ਕਰ ਰਹੇ। ਸੋ ਅਸੀਂ ਸਮਝਦੇ ਹਾਂ ਕਿ ਇਹ ਜਿਹਨਾਂ ਇਹ ਰੈਂਟਾ ਸਿੱਖ ਨੇ, ਕਿਰਾਏ ਦੇ ਸਿੱਖ, ਜਿਨ੍ਹਾਂ ਦਾ ਸਿੱਖ ਚਿਹਰੇ, ਔਰ ਇਹਨੂੰ ਜਦੋਂ ਸਿਆਸਤ ਦੇ ਵਿੱਚ ਰਾਹੁਲ ਗਾਂਧੀ ਲੈ ਕੇ ਆਇਆ ਉਦੋਂ ਇਹ ਪੂਰਾ ਸਫਾ ਚੱਟ ਸੀ, ਪੱਗ ਵੀ ਨਹੀਂ ਸੀ, ਅਤੇ ਉਹਨੇ ਕਿਹਾ ਜੀ ਮੇਰੀ ਪੱਗ ਤਾਂ ਮੈਨੂੰ ਰਾਹੁਲ ਗਾਂਧੀ ਨੇ ਬਣਾਈ ਹੈ। ਉਹਨੇ ਕਿਹਾ ਕਿ ਜੀ ਨਹੀਂ ਤੂੰ ਪੱਗ ਬੰਨ੍ਹ। ਸੋ ਮਤਲਬ ਇਹ ਹੈ ਕਿ ਸਿੱਖਾਂ ਵਰਗੀ ਲੁੱਕ ਬਣਾ ਕੇ ਔਰ ਫਿਰ ਇਹ ਅਗਲੀ ਜਨਰੇਸ਼ਨ ਉਹਨਾਂ ਨੇ ਤਿਆਰ ਕਰ ਦਿੱਤੀ ਹੈ ਸਿੱਖਾਂ 'ਤੇ ਜ਼ੁਲਮ ਕਰਨ ਦੇ ਲਈ। ਔਰ ਜਿਸ ਕਿਸਮ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ਉਸ ਦੇ ਵਿੱਚ ਜਿਹੜਾ
ਕਿਵੇਂ ਇਹ ਵੱਧ ਚੜ ਕੇ ਇੱਕ ਦੂਜੇ ਤੋਂ ਹੁਣ ਇਹ ਬਿਆਨ ਦੇ ਕੇ ਏਜੰਸੀਆਂ ਨੂੰ ਦੱਸ ਰਹੇ ਨੇ ਕਿ ਜੀ ਅਸੀਂ ਅਵੇਲੇਬਲ ਹੈ, ਸਾਨੂੰ ਕਿਤੇ ਵੀ ਤੁਸੀਂ ਵਰਤੋ, ਕਿਉਂਕਿ ਹੁਣ ਇਹ ਕਾਂਗਰਸ 'ਚ ਹੋਣ ਕਰਕੇ ਕਾਂਗਰਸ ਦਾ ਉੱਤੋਂ ਤਾਂ ਜਿਹੜਾ ਉਹ ਡਿੱਗਿਆ ਹੋਇਆ ਕੰਮ, ਪਰ ਇਸ ਕਿਸਮ ਦੇ ਬੰਦੇ ਜਿਹੜੇ ਨੇ ਕੱਲ੍ਹ ਨੂੰ ਕਿਤੇ ਵੀ ਜਾ ਸਕਦੇ ਨੇ, ਕਿਉਂਕਿ ਇਹਦੇ ਦਾਦੇ ਦੇ ਨਾਲ ਜਿਹੜਾ DGP ਗਿੱਲ ਜਿਹਨੇ ਉਹ ਕਿਲਿੰਗਸ ਕੀਤੀਆਂ, ਉਹਨੂੰ ਤਾਂ BJP ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਖੜਾ ਕਰਨਾ ਚਾਹੁੰਦੀ ਸੀ ਪਿਛਲੀਆਂ ਪਾਰਲੀਮੈਂਟ ਚੋਣਾਂ ਵੇਲੇ ਜੀ। ਸੋ ਇਹ ਜਿਹੜੇ ਨੇ ਇਹ ਕੱਲ੍ਹ ਨੂੰ ਇੱਦਾਂ ਦੇ ਜਿਹੜੇ ਨੇ ਉਹ BJP ਜੁਆਇਨ ਕਰ ਲੈਣ, ਕੋਈ ਹੋਰ ਕਰ ਲੈਣ, ਲੇਕਿਨ ਇਹ ਦੱਸਦਾ ਹੈ ਵੀ ਕਿਸ ਕਿਸਮ ਦੀ ਮਾਨਸਿਕਤਾ ਦੇ ਇਹ ਮਾਲਕ ਨੇ ਔਰ ਇਹ ਅਵੇਲੇਬਲ ਨੇ, ਇਹ ਰੈਂਟਾ ਸਿੱਖ ਨੇ, ਕਿਰਾਏ ਦੇ ਸਿੱਖ ਨੇ ਜਿਹੜੇ ਏਜੰਸੀਆਂ ਨੇ ਰੱਖੇ ਹੋਏ ਨੇ ਸਮੇਂ-ਸਮੇਂ ਇਹਨਾਂ ਨੂੰ ਵਰਤਣ ਦੇ ਲਈ। ਜੀ ਬਿਲਕੁਲ ਡਾਕਟਰ ਸਾਹਿਬ, ਅਸੀਂ ਤੁਹਾਡੇ ਨਾਲ ਸਹਿਮਤ ਹਾਂ। ਤੇ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਗਤ ਕਬੀਰ ਜੀ ਦੀ ਵਿਬਾਸ ਪ੍ਰਭਾਤੀ ਦੇ ਵਿੱਚ ਜਿਹੜੀ ਇੱਕ ਸ਼ਬਦ ਹੈ ਉਸ ਨੂੰ ਚੁਣਿਆ। ਭਗਤ ਜੀ ਫਰਮਾਉਂਦੇ ਨੇ ਕਿ ਮਰਨ ਜੀਵਨ ਕੀ ਸ਼ੰਕਾ ਨਾਸੀ, ਆਪਨ ਰੰਗ ਸਹਿਜ ਪ੍ਰਗਾਸੀ, ਪ੍ਰਗਟੀ ਜੋਤ ਮਿਟਿਆ ਅੰਧਿਆਰਾ, ਰਾਮ ਰਤਨ ਪਾਇਆ ਕਰਤ ਵਿਚਾਰਾ, ਜਹ ਆਨੰਦ ਦੁਖ ਦੂਰ ਭਿਆਨਾ, ਮਨ ਮਾਨਕ ਲਿਵ ਤਤ ਲੋਕਾਨਾ, ਜੋ ਕਿਛ ਹੋਆ ਸੋ ਤੇਰਾ ਭਾਣਾ, ਜੋ ਇਵ ਬੂਝੈ ਸੋ ਸਹਿਜ ਸਮਾਣਾ, ਕਹਿਤ ਕਬੀਰ ਕਿਲ ਬਿਖ ਗਏ ਖੀਣਾ, ਮਨ ਭਇਆ ਜਗ ਜੀਵਨ ਲੀਣਾ। ਜੀ ਕਿ ਜਦੋਂ ਨਿਰੰਕਾਰ ਦੇ ਰੰਗ ਵਿੱਚ ਇਨਸਾਨ ਰੰਗਿਆ ਜਾਂਦਾ ਹੈ, ਨਿਰੰਕਾਰ ਕਿਰਪਾ ਕਰਕੇ ਆਪਣੇ ਪਿਆਰ ਦੇ ਰੰਗ ਵਿੱਚ ਰੰਗ ਲੈਂਦਾ ਹੈ, ਫਿਰ ਮਰਨ ਜੀਵਨ ਕੀ ਸ਼ੰਕਾ ਨਾਸੀ, ਫਿਰ ਜਿਉਣ ਤੇ ਮਰਨ ਦਾ ਜਿਹੜਾ ਡਰ ਹੈ, ਸ਼ੰਕਾ ਹੈ, ਦੁਬਿਧਾ ਹੈ, ਇਹ ਖਤਮ ਹੋ ਜਾਂਦੀ ਹੈ ਔਰ ਉਸ ਦੇ ਰੰਗ ਦੇ ਵਿੱਚ ਰੰਗਿਆ ਹੀ ਪ੍ਰਗਾਸ, ਚਾਅ ਕਹਿੰਦੇ ਨੇ, ਉਤਸ਼ਾਹ ਕਹਿੰਦੇ ਨੇ, ਖੁਸ਼ੀ ਕਹਿੰਦੇ ਨੇ, ਉਸ ਦੇ ਵਿੱਚ ਮਨੁੱਖ ਰੰਗਿਆ ਜਾਂਦਾ ਹੈ। ਪ੍ਰਗਟੀ ਜੋਤ ਮਿਟਿਆ ਅੰਧਿਆਰਾ, ਨਿਰੰਕਾਰ ਜਦੋਂ ਤੁਹਾਡੇ ਅੰਦਰ ਵਸ ਜਾਂਦਾ ਹੈ ਤੇ ਅਗਿਆਨਤਾ ਦਾ ਹਨੇਰਾ ਜਿਹੜਾ ਹੈ ਉਹ ਦੂਰ ਹੋ ਜਾਂਦਾ ਹੈ। ਰਾਮ ਰਤਨ ਪਾਇਆ ਕਰਤ ਵਿਚਾਰ, ਇਹ ਜਿਹੜਾ ਕੀਮਤੀ ਵਾਹਿਗੁਰੂ ਦੇ ਨਾਂ ਦਾ ਜੂਲ ਹੈ, ਰਤਨ ਜੂਲ ਨੂੰ ਕਹਿੰਦੇ ਨੇ ਜੀ। ਇਹ ਜਿਹੜਾ ਨਿਰੰਕਾਰ ਦੀ ਵਿਚਾਰ ਕਰਨ ਦੇ ਨਾਲ, ਨਿਰੰਕਾਰ ਨੂੰ ਯਾਦ ਕਰਨ ਦੇ ਨਾਲ ਇਹ ਰਾਮ ਰਤਨ ਤੁਹਾਡੇ ਅੰਦਰ ਵਸ ਜਾਂਦਾ ਹੈ। ਜਹ ਆਨੰਦ ਦੁੱਖ ਦੂਰ ਭਿਆਨਾ, ਜਦੋਂ ਇਹ ਵਾਹਿਗੁਰੂ ਦੇ ਨਾਮ ਦਾ ਰਤਨ ਤੁਹਾਡੇ ਅੰਦਰ ਵਸਿਆ, ਤੁਸੀਂ ਹਮੇਸ਼ਾ ਹੀ ਸਟੇਟ ਆਫ ਬਲਿਸ, ਆਨੰਦ ਦੇ ਵਿੱਚ ਰਹਿੰਦੇ ਹੋ। ਦੁੱਖ ਦੂਰ ਭਿਆਨਾ, ਤੁਹਾਡੇ ਸਾਰੇ ਹੀ ਦੁੱਖ ਜਿਹੜੇ ਨੇ, ਦੁੱਖ ਵਿਛੋੜੇ ਦਾ ਹੁੰਦਾ ਹੈ, ਹਾਏ ਹਾਏ ਦਾ ਹੁੰਦਾ ਹੈ, ਤ੍ਰਿਸ਼ਨਾ ਦਾ ਹੁੰਦਾ ਹੈ, ਲੋਭ ਦਾ ਹੁੰਦਾ ਹੈ, ਇਹ ਸਾਰੇ ਹੀ ਦੁੱਖ ਜਿਹੜੇ ਨੇ ਇਹ ਦੌੜ ਜਾਂਦੇ ਨੇ। ਮਨ ਮਾਨਕ ਲਿਵ ਤਤ ਲੋਕਾਨਾ, ਕਿ ਮਨ ਦੇ ਵਿੱਚ ਜਿਹੜਾ ਇੱਕ ਜੂਲ ਹੈ ਉਹ ਇੱਕ ਚੀਜ਼ ਦੇ ਉੱਤੇ, ਅਸਲੀਅਤ ਦੇ ਉੱਤੇ, ਨਿਰੰਕਾਰ ਦੇ ਉੱਤੇ, ਸੱਚ ਦੇ ਉੱਤੇ ਮਨ ਮਾਨਕ ਲਿਵ ਤਤ ਲੁਕਾਣਾ, ਉਹ ਟਰੂਥ ਦੇ ਉੱਤੇ ਆ ਕੇ ਟਿਕ ਜਾਂਦਾ ਹੈ, ਉਸ ਦੇ ਉੱਤੇ ਉਸ ਦੀ ਲਿਵ ਲੱਗਦੀ ਹੈ। ਤੇ ਫਿਰ ਜਦੋਂ ਇਹ ਸਟੇਜ ਬਣ ਜਾਂਦੀ ਹੈ, ਫਿਰ ਜੋ ਕੁਝ ਵੀ ਵਾਪਰ ਰਿਹਾ, ਜੋ ਕੁਝ ਹੋਆ ਸੋ ਤੇਰਾ ਭਾਣਾ, ਜੋ ਇਵ ਬੂਝੈ ਸੋ ਸਹਿਜ ਸਮਾਣਾ, ਫਿਰ ਜੋ ਕੁਝ ਵੀ ਵਾਪਰ ਰਿਹਾ ਉਸ ਦਾ ਭਾਣਾ ਜਾਪਦਾ। ਤੇ ਜਦੋਂ ਇਹ ਸਟੇਜ ਆ ਜਾਏ, ਇਹੀ ਸਹਿਜ ਸਮਾਧੀ ਹੈ। ਜਦੋਂ ਗੁਰਬਾਣੀ 'ਚ ਸਹਿਜ ਸਮਾਧ ਕੇ, ਸਮਾਧੀ ਕੋਈ ਜੋਗੀਆਂ ਵਾਲੀ ਨਹੀਂ ਹੈ ਵੀ ਤੁਸੀਂ ਚੌਂਕੜਾ ਮਾਰ ਕੇ ਤੇ ਪਿੱਛੇ ਕੁੰਡਲਨੀ ਸਿੱਧੀ ਕਰਕੇ ਜਾਂ ਕੋਈ ਹੋਰ ਜਿਹੜਾ ਇੰਗਲਾ ਪਿੰਗਲਾ ਜੋ ਹੁੰਦਾ ਹੈ ਕਿ ਜੀ ਸਾਹ ਅੰਦਰ ਨੂੰ ਖਿੱਚਿਆ ਬਾਹਰ, ਇਹ ਨਹੀਂ ਹੈ। ਸਹਿਜ ਸਮਾਧੀ ਇਹ ਹੀ ਹੈ ਕਿ ਊਠਤ ਬੈਠਤ ਸੋਵਤ ਨਾਮ, ਕਹੁ ਨਾਨਕ ਜਨ ਕੈ ਸਦ ਕਾਮ। ਉਸ ਵੇਲੇ ਤੁਸੀਂ ਜੋ ਵੀ ਕਰਮ ਕਰ ਰਹੇ ਹੋ, ਤੁਸੀਂ ਘਰ ਦੇ ਵਿੱਚ ਹੋ, ਬੱਚਿਆਂ ਨੂੰ ਪਿਆਰ ਕਰਦੇ ਹੋ, ਘਰ ਦੇ ਕੰਮ ਕਰ ਰਹੇ ਹੋ, ਜੌਬ ਦੇ ਉੱਤੇ ਹੋ, ਟਰੈਵਲ ਕਰ ਰਹੇ ਹੋ, ਡਰਾਈਵ ਕਰ ਰਹੇ ਹੋ, ਉਹ ਤੁਹਾਡਾ ਜੇ ਮਨ ਨਿਰੰਕਾਰ ਦੀ ਯਾਦ ਵਿੱਚ ਜੁੜਿਆ ਹੋਇਆ ਹੈ ਤੇ ਉਹ ਸਹਿਜ ਸਮਾਧੀ ਹੈ। ਔਰ ਉਹਦੇ 'ਚ ਹੀ ਹੈ ਸਹਿਜੇ ਜਾਗੇ ਸਹਿਜੇ ਸੋਏ, ਕਰਨੇ ਹਾਰ ਕਰੇ ਸੋ ਹੋਏ, ਕਿ ਉਸ ਸਹਿਜ ਦੇ ਵਿੱਚ ਹੀ ਤੁਸੀਂ ਜਿਉ ਰਹੇ ਹੋ, ਸੌਂਦੇ ਹੋ, ਜਾਗਦੇ ਹੋ। ਜੋ ਕੁਛ ਹੋਆ ਸੋ ਤੇਰਾ ਭਾਣਾ, ਜੋ ਇਵ ਬੂਝੈ ਸੋ ਸਹਿਜ ਸਮਾਣਾ, ਕਹਿਤ ਕਬੀਰ ਕਿਲ ਬਿਖ ਗਏ ਖੀਨਾ। ਜੀ ਕਬੀਰ ਸਾਹਿਬ ਕਹਿੰਦੇ ਨੇ ਜਦੋਂ ਮੈਂ ਸਹਿਜ ਦੇ ਵਿੱਚ ਆ ਗਿਆ, ਇਹ ਅਵਸਥਾ ਹੋ ਗਈ, ਤੇ ਫਿਰ ਮੇਰੇ ਸਾਰੇ ਪਾਪ ਜਿਹੜੇ ਨੇ, ਮੇਰੇ ਨੈਗੇਟਿਵ ਆਈਡੀਆਜ਼, ਨਾ ਪੱਖੀ ਵਿਚਾਰ ਸਾਰੀ ਭੱਜ ਗਈ, ਓਬਲੀਟਰੇਟ ਹੋ ਗਏ। ਕਹਿਤ ਕਬੀਰ ਕਿਲ ਬਿਖ ਗਏ ਖੀਨਾ, ਮਨ ਭਇਆ ਜਗ ਜੀਵਨ ਲੀਨਾ, ਕਿ ਮੇਰਾ ਮਨ ਜਿਹੜਾ ਹੈ ਉਹ ਨਿਰੰਕਾਰ ਦੇ ਅੰਦਰ ਲੀਨ ਹੋ ਗਿਆ ਹੈ, ਮੇਰਾ ਮਨ ਉਹਦੇ ਵਿੱਚ ਐਬਜ਼ੋਰਵ ਹੈ,
ਮਰਜਡ ਇਨਟੂ ਦਾ ਲਾਰਡ, ਉਸ ਦੇ ਵਿੱਚ ਵਸ ਗਏ ਤੇ ਮੈਨੂੰ ਜਗ ਜੀਵਨ ਲੈਣਾ। ਤੇ ਇਹ ਹੀ ਜਿਹੜਾ ਜਗ ਜੀਵਨ ਹੈ, ਦਾ ਟਰੂਥ ਆਫ ਦਾ ਵਰਲਡ, ਜ਼ਿੰਦਗੀ ਜਿਹੜੀ ਮੇਰੇ ਅੰਦਰ ਧੜਕ ਰਹੀ ਹੈ, ਜਗ ਦੇ ਅੰਦਰ ਜੋ ਮੈਂ ਦੇਖ ਰਿਹਾ, ਉਹ ਉਸ ਦੇ ਨਾਮ ਨੂੰ ਹੀ ਦੇਖ ਰਿਹਾ, ਉਸ ਦੇ ਭਾਣੇ ਨੂੰ ਹੀ ਦੇਖ ਰਿਹਾ। ਦੁੱਖ ਸੁੱਖ ਮੈਨੂੰ ਪਾਉਂਦੇ ਨਹੀਂ, ਮੇਰੇ ਕਿਲਬਿਕ ਸਾਰੇ ਦੌੜ ਗਏ ਨੇ, ਮਰਨ ਜੀਵਨ ਦਾ ਜਿਹੜਾ ਮੈਨੂੰ ਹੁਣ ਕੋਈ ਖੌਫ ਨਹੀਂ ਹੈ, ਔਰ ਮੈਂ ਉਸ ਸਹਿਜ ਰੰਗ ਦੇ ਵਿੱਚ, ਪ੍ਰਗਾਸ ਦੇ ਵਿੱਚ, ਚਾਹ ਦੇ ਵਿੱਚ ਹੈ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵੀਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਤੇ ਸਾਨੂੰ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।